ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁੰਵਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਬੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁੰਵਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ, 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ। 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ, 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ। 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ। ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਬਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਬੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਰਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਰਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਰਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਰਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਰਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਰਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁੰਵਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਬੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ। ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ। ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਹੀ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਆ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ ਅਸੀਂ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ, ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ ਅਸੀਂ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁੰਵਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਬਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੇ ਦਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਬਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਬੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੇ ਦਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ, ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕੁਲਤਾਰ ਸੰਧਵਾ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕੁਲਤਾਰ ਸੰਧਵਾ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕੁਲਤਾਰ ਸੰਧਵਾ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕੁਲਤਾਰ ਸੰਧਵਾ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ ਵਿਧਾਨ ਸਭਾ ਦਾ। ਵਿਧਾਨ ਸਭਾ ਦਾ ਸਪੀਕਰ ਹੈ, ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ। ਪਿਛਲੇ ਦਿਨੀ ਆ ਕੇ ਗਏ ਆ, ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਬੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ 'ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਹੈ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਵਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਵਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਵਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਵਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਵਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਵਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ, ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ, ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ, ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ। ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ, ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਟਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਵਤਾਰ ਸੰਧਵਾਂ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਵਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ। ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਵਤਾਰ ਸੰਧਵਾਂ ਦਾ ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਵਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਵੀ ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਵੀ ਸਮੇਤ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਨਹੀਂ, ਕੁਮਰ ਵਿਜੇ ਪ੍ਰਤਾਪ ਨੇ ਤਾਂ ਆਪ 3-4 ਵਾਰੀ ਇਹ ਮੁੱਦਾ ਚੁੱਕਿਆ ਹੈ। ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਇਨਸਾਫ ਦੇਣਾ ਚਾਹੀਦਾ, ਪਰ ਇਨਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਆ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਆ, ਸਮੇਤ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ, ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁਮਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁਮਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ ਸਾਰਾ ਇੱਕ ਇੰਸਪੈਕਟਰ ਦਾ ਹੈ। ਇਹ ਸਰਕਾਰ ਜਾਣਬੁੱਝ ਕੇ ਲਮਕਾ ਰਹੀ ਹੈ। ਜਿਹੜੀ ਇਹ ਸਰਕਾਰ ਚੱਲ ਰਹੀ ਹੈ, ਪਹਿਲਾਂ ਬਾਦਲ ਦੀ ਸਰਕਾਰ ਆਈ, ਫਿਰ ਕੈਪਟਨ ਦੀ ਆਈ। ਬਾਦਲ ਨੇ ਤਾਂ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਸੀ ਦੋਸ਼ੀਆਂ ਨੂੰ, ਤੇ ਸਮੇਧ ਸੈਣੀ ਨੂੰ ਡੀਜੀਪੀ ਲਾਇਆ ਸੀ। ਕੈਪਟਨ ਨੇ ਫਿਰ ਪਾਇਲਟਾਂ ਦਿੱਤੀਆਂ, ਫਿਰ ਚੰਨੀ ਆਇਆ। ਫਿਰ ਇਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਵੀ 24 ਘੰਟੇ 'ਚ ਇਨਸਾਫ ਦੇ ਦਾਂਗੇ, ਇਹਨਾਂ ਨੇ ਤਾਂ ਹੱਦ ਹੀ ਕਰਤੀ। ਜਿਹੜਾ ਸੌਦੇ ਸਾਧ ਦਾ ਵਕੀਲ ਹੈ ਉਹਨੂੰ ਐਡਵੋਕੇਟ ਜਨਰਲ ਲਾਤਾ। ਐਦੋਂ ਵੱਡਾ ਸਬੂਤ ਮਾੜੀ ਗੱਲ ਦਾ ਕੀ ਹੋ ਸਕਦਾ ਹੈ? ਕਿਹੜਾ ਇਹਨਾਂ ਤੋਂ ਇਨਸਾਫ ਦੀ ਆਸ ਹੈ? ਇਹ ਸਿਰਫ ਲਾਰੇ ਲੱਪੇ ਲਾਉਂਦੇ ਆ। ਪਹਿਲਾਂ ਆਪਦੇ ਬੰਦੇ ਭੇਜਦੇ ਰਹੇ। ਪਿਛਲੀ ਵਾਰੀ ਕਲਤਾਰ ਸੰਧਵਾਂ ਆਇਆ, ਉਹ ਕਹਿ ਗਿਆ ਵੀ 15 ਦਿਨ ਦੇ ਦਿਓ। ਅੱਜ ਤੱਕ ਕੋਈ ਫੈਸਲਾ ਨਹੀਂ ਹੋਇਆ। ਜੇ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਇਹ ਕਲਤਾਰ ਸੰਧਵਾਂ ਦਾ ਐਮਐਲਏ ਹਲਕਾ ਹੈਗਾ, ਆਵੇ ਜੀ ਸਦਕੇ, ਪਰ ਉਹ ਸਰਕਾਰ ਦਾ ਨੁਮਾਇੰਦਾ ਸਪੀਕਰ ਹੈ, ਵਿਧਾਨ ਸਭਾ ਦਾ ਸਪੀਕਰ ਹੈ। ਜ਼ਿੰਮੇਵਾਰੀ ਨਾਲ ਆਵੇ ਵੀ ਮੈਂ ਕੋਈ ਫੈਸਲਾ ਕਰਨਾ ਹੈ। ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟੇ, ਸਾਨੂੰ ਪਤਾ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁਮਰ ਵਿਜੇ ਪ੍ਰਤਾਪ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਨਾਲ ਗੱਲਬਾਤ ਹੋਈ ਕਿ ਜਾਂ ਇਸ ਮੁੱਦੇ ਨੂੰ ਲੈ ਕੇ? ਆਪਣੇ ਤਾਂ ਆਪ ਤਨ, ਹਾਲਾਂਕਿ ਉਹ ਆਪ ਨਹੀਂ ਮਿਲ। ਸਾਫ ਸਰਕਾਰਾਂ ਜੇ ਨਾ ਦੇਣ ਤੇ ਫਿਰ ਪਬਲਿਕ ਭੜਕਦੀ ਹੁੰਦੀ ਹੈ। ਮੋਰਚੇ ਦੇ ਉੱਪਰ ਕਾਫੀ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਵੀ। ਜੇਕਰ ਅਸੀਂ ਗੱਲ ਕਰਦੇ ਹਾਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗਿਆ, ਪਰ ਉਸ ਤੋਂ ਬਾਅਦ ਮੋਰਚਾ ਕਿਤੇ ਨਾ ਕਿਤੇ ਜਾ ਕੇ ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਆ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ, ਬਾਕੀ ਪੰਜਾਬ ਦੇ ਜਿਹੜੇ ਦਰਦੀ ਨੇ ਉਹ ਕਿਉਂ ਨਹੀਂ ਪਹੁੰਚਦੇ ਇੱਥੇ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਸਰਕਾਰ ਦੇ ਜਿਹੜੇ ਹੱਥ ਹੁੰਦੇ ਆ ਨਾ ਬਹੁਤ ਲੰਮੇ ਹੁੰਦੇ ਆ। ਤੁਸੀਂ ਅੱਜ ਧਰਨਾ ਲਾ ਲਓ, ਤੜਕੇ ਨੂੰ ਤੁਹਾਨੂੰ 10 ਥਾਂ ਤੇ ਵੰਡ ਦੇਣਗੇ। ਇਹ ਜਿਹੜਾ ਧਰਨਾ ਆ ਬੜੀ ਦ੍ਰਿੜਤਾ ਨਾਲ ਲਾਉਣਾ ਪੈਂਦਾ ਹੈ, ਸਾਰੀ ਸੋਚ ਸਮਝ ਕੇ। ਤੇ ਜਿਹੜੀ ਸਰਕਾਰ ਹੈ ਉਹਨਾਂ ਕੋਲੇ ਸਾਰੇ ਚੈਨਲ ਹੁੰਦੇ ਆ, ਉਹਨਾਂ ਕੋਲੇ ਪ੍ਰੈਸ ਉਹਨਾਂ ਦੇ ਕੋਲੇ ਹੁੰਦੀ ਹੈ, ਤੇ ਆਪਣਾ ਜਿਹੜਾ ਮੀਡੀਆ ਹੈ ਆ ਦੂਜਾ ਆਪਣਾ ਪੁਲਿਸ ਹੈ ਉਹਨਾਂ ਕੋਲੇ ਹੁੰਦੀ ਹੈ, ਸਿਵਲ ਪ੍ਰਸ਼ਾਸਨ ਉਹਨਾਂ ਕੋਲੇ ਹੁੰਦਾ ਹੈ। ਲੋਕਾਂ ਨੂੰ ਤਰ੍ਹਾਂ ਦੇ ਬੰਦੇ, ਜਿਹੋ ਜਿਹਾ ਬੰਦਾ ਹੁੰਦਾ ਉਹੋ ਜਿਹੀ ਗੱਲ ਕਰਕੇ ਉਹਨੂੰ ਹੱਕ 'ਚ ਕਰਕੇ ਉਹ ਮਤਲਬ ਉੱਥੇ ਮਿੱਟੀ ਪਾਉਣਾ ਚਾਹੁੰਦੇ ਹੈ। ਪਰ ਲੋਕਾਂ ਨੂੰ ਇਹ ਪਾਉਣੀ ਨਹੀਂ ਚਾਹੀਦੀ। ਇਨਸਾਫ ਲੈ ਕੇ ਹਟੂਗੀ ਸੰਗਤ। ਇਹ ਬਹੁਤ ਜਿਹੜਾ ਮਸਲਾ ਹੈਗਾ, 2 ਸਿੰਘ ਸ਼ਹੀਦ ਕਰੇ ਹੈ, ਸਮੇਧ ਸੈਣੀ ਨੇ ਕਰੇ ਨੇ, ਤੇ ਜਿਹੜੀ ਬੇਅਦਬੀ ਕਰੀ ਆ ਉਹ ਸੌਦਾ ਸਾਧ ਦੇ ਡੇਰੇ 'ਚ ਰਚੀ ਗਈ ਹੈ। ਉਹ 'ਚ ਹਰਸ਼ ਧੂਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ 3 ਬੰਦੇ ਨਾਮਜ਼ਦ ਹੋਏ ਹੈ। ਉਹਨਾਂ ਨੂੰ ਕਿਉਂ ਨਹੀਂ ਫੜਦੇ? ਉਹ ਪਹਿਲਾਂ ਬਾਦਲ ਨੇ ਪਾਇਲਟਾਂ ਦਿੱਤੀਆਂ, ਫਿਰ ਕੈਪਟਨ ਨੇ ਪਾਇਲਟਾਂ ਦਿੱਤੀਆਂ, ਹੁਣ ਭਗਵੰਤ ਮਾਨ ਕਹਿੰਦਾ ਮੈਂ 24 ਘੰਟਿਆਂ 'ਚ ਫੜ ਲੂੰ। ਉਹਨੇ ਅੱਜ ਤੱਕ ਨਹੀਂ ਫੜੇ ਬੰਦੇ। ਉਹ ਜਿਹੜਾ ਮੋਦੀ ਆ ਉਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਇਹਨਾਂ ਤੇ ਹਿੰਦੂ ਰਾਸ਼ਟਰ ਦਾ ਦਬਾਅ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਘਟਾਉਣਾ ਚਾਹੁੰਦੇ ਆ, ਕਿਉਂਕਿ ਇਹਨਾਂ ਦੇ ਹਿੰਦੂ ਰਾਸ਼ਟਰ ਬਣਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਹੁਤ ਵੱਡਾ ਡਿੱਕਾ ਹੈ।
ਇਹ ਅਸੀਂ ਗੱਲ ਕਰਦੇ ਹਾਂ ਕਲਤਾਰ ਸੰਧਵਾਂ ਦਾ, ਇਸ ਧਰਨੇ ਦੇ ਵਿੱਚ ਬੈਠਦੇ ਰਹੇ ਨੇ। ਕਲਤਾਰ ਸੰਧਵਾਂ ਦਾ ਏਰੀਆ ਪੈ ਜਾਂਦਾ, ਕਦੇ ਮਿਲਣ ਦੀ ਗੱਲਬਾਤ ਹੋਈ ਹੈ ਜਾਂ ਪਰਸਨਲੀ ਉਹਨਾਂ ਦੇ ਨਾਲ ਬੈਠਿਆ ਗਿਆ ਹੋਵੇ ਇਸ ਮੁੱਦੇ ਨੂੰ ਲੈ ਕੇ? ਜਿਹੜੇ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਵੀ ਅਸੀਂ 24 ਘੰਟਿਆਂ 'ਚ ਸਾਨੂੰ ਪਤਾ ਹੈ ਵੀ ਸਮੇਧ ਸੈਣੀ ਦੋਸ਼ੀ ਹੈ ਤੇ ਬਾਦਲ ਪਰਿਵਾਰ ਹੈ, ਉਹ ਕਿੱਥੇ ਗਏ ਅੱਜ? ਕਿਹੜੇ ਆਪਣੇ ਭੜੋਲੇ 'ਚ ਵੜ ਕੇ ਦੋਨੇ ਉਹ? ਕੁੰਵਰ ਵਿਜੇ ਪ੍ਰਤਾਪ ਨੇ ਇੱਕ ਇਨਵੈਸਟੀਗੇਸ਼ਨ ਰਿਪੋਰਟ ਆ ਜਿਹੜੀ ਉਹ ਜਾਰੀ ਕਰੀ ਆ। ਕੁੰਵਰ ਵਿਜੇ ਪ੍ਰਤਾਪ ਨਾਲ ਗੱਲਬਾਤ ਹੋਈ ਹੋਵੇ ਇਸ ਵਿਸ਼ੇ ਨੂੰ ਲੈ ਕੇ ਜਾਂ ਇਸ ਮੁੱਦੇ ਨੂੰ ਲੈ ਕੇ? ਹਾਲਾਂਕਿ ਉਹ ਉਹਨਾਂ ਦੀ ਪਾਰਟੀ ਦਾ ਐਮਐਲਏ ਹੈ, ਉਹਨਾਂ ਦੀ ਐਮਐਲਏ ਕਹਿ ਰਿਹਾ ਵੀ ਇਨਸਾਫ ਨਹੀਂ ਮਿਲ ਰਿਹਾ। ਉਹੀ ਸਿੰਘ ਰਹਿ ਗਏ ਇੱਥੇ 10 ਜਾਂ 12 ਸਿੰਘਾਂ ਦੀ ਅਸੀਂ ਗੱਲ ਕਰਦੇ ਹਾਂ, ਪਿਛਲੇ ਦਿਨੀ ਆ ਕੇ ਗਏ ਹਾਂ। ਥੋੜੇ ਜਿਹੇ ਸਿੰਘ ਇੱਥੇ ਬੈਠੇ ਹੁੰਦੇ ਨੇ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਬਹਿਮਲ ਕਲਾਂ ਪਹੁੰਚੇ ਹਾਂ, ਤਾਂ ਸਾਡੇ ਨਾਲ ਗੁਰਸੇਵਕ ਸਿੰਘ ਜੀ ਮਾਨਦਾਲ ਤੋਂ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਵਾਰ ਕੇ ਪਿੰਡ ਨੇੜੇ ਪੈ ਜਾਂਦਾ ਤੁਹਾਡਾ ਪਿੰਡ ਆ। ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਬੜਾ ਇੱਕ ਤਸੱਦਦ ਹੋਇਆ ਸੀ 2015 ਦੀ, ਜੇਕਰ ਅਸੀਂ ਗੱਲ ਕਰਦੇ ਹਾਂ ਹਲੇ ਤੱਕ ਇਨਸਾਫ ਨਹੀਂ ਮਿਲਿਆ। ਕੀ ਕਹਿਣਾ ਕੀ ਚਾਹੋਗੇ? ਜਿਹੜੀ ਸਰਕਾਰ ਨੇ ਕਿਹਾ ਕਿ 24 ਘੰਟਿਆਂ 'ਚ ਇਨਸਾਫ ਦੇ ਦਾਂਗੇ, ਪੂਰੇ 5.5 ਮਹੀਨੇ ਹੋ ਗਏ ਆ। ਇਹ 4 ਮੁੱਖ ਮੰਤਰੀ ਬਦਲ ਗਏ, 4 ਗ੍ਰਹਿ ਮੰਤਰੀ। ਇਹ ਕੰਮ